तो बाद तुहाडा सब दा बहुत बहुत स्वागत है। हुण आपां जो अज दा अगला इशू है, जिस तरह कि बर्निंग कश्मीर विच जो कर्फ्यू लगा होया है, अज 38वां दिन है। इस उपर आपां डॉक्टर साहब कोलों उन्हां दे विचार सुनदे हां। असीं चाहांगे कि तुसीं साडे नाल इसे तरह ही बने रहना। जी डॉक्टर साहब की कहना चाहोगे? देखो, ਜਦੋਂ ਨਾਜ਼ੀਆਂ ਦੇ ਜ਼ੁਲਮ 1930ਵਿਆਂ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਇਕੱਲੇ ਜਰਮਨ 'ਚ ਨਹੀਂ ਜਿਹੜੇ ਸਾਰੇ ਯੂਰਪ ਦੇ ਵਿੱਚ ਵੀ ਹੋਏ, ਔਰ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਜਿਹੜੇ ਕਨਸੈਂਟਰੇਸ਼ਨ ਕੈਂਪ ਔਰ ਦੂਸਰੀ ਥਾਵਾਂ ਦੇ ਉੱਤੇ ਜ਼ੁਲਮਾਂ ਦੀ ਕਹਾਣੀ ਬਾਹਰ ਆਈ। ਬਿਲਕੁਲ। ਤੇ ਇੱਕ ਜਿਹੜੀ ਗੱਲ ਦੁਨੀਆ ਦੇ ਵਿੱਚ ਇੱਕ ਗਿਲਟ ਯੂਰਪ 'ਚ ਖਾਸ ਤੌਰ ਤੇ ਇਹ ਵੀ ਉੱਭਰਿਆ, ਔਰ ਇੱਕ ਸਲੋਗਨ ਵੀ ਆਇਆ ਕਿ ਨੈਵਰ ਅਗੇਨ, ਕਿ ਦੁਨੀਆ ਕਿਉਂ ਸੁੱਤੀ ਰਹੀ, ਜੋ ਕੁਝ ਕਰ ਰਹੇ ਸੀ ਦੂਸਰਿਆਂ ਨੇ ਕਿਉਂ ਨਹੀਂ ਫਰਜ਼ ਅਦਾ ਕੀਤਾ। ਮੈਂ ਸਮਝਦਾ ਵੀ ਹੁਣ 70-80 ਸਾਲ ਬਾਅਦ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਬਹੁਤ ਕੁਛ ਇਸ ਪੀਰੀਅਡ ਦੇ ਵਿੱਚ ਹੋਇਆ। ਦੁਨੀਆ ਸੁੱਤੀ ਰਹੀ। ਰਵਾਂਡਾ 'ਚ ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ। ਬੋਸਨੀਆ 'ਚ ਕਿੰਨੇ ਸਾਲ 2 ਸਾਲ ਬਾਅਦ ਜਾ ਕੇ ਕੋਈ ਤੇਜ਼ੀ ਦੇ ਨਾਲ ਕੋਈ ਕਾਰਵਾਈ ਹੋਈ। ਅੱਜ ਕਸ਼ਮੀਰ ਵਾਦੀ, ਹੁਣ ਤਾਂ 21ਵੀਂ ਸਦੀ ਆ ਗਈ, ਉਹ ਤਾਂ 20ਵੀਂ ਸਦੀ ਦੀਆਂ ਗੱਲਾਂ ਸੀ। ਬਿਲਕੁਲ। 21ਵੀਂ ਸਦੀ 'ਚ ਕਸ਼ਮੀਰ ਵਾਦੀ 'ਚ ਪਿਛਲੇ 38 ਦਿਨਾਂ ਤੋਂ ਬਰਾਬਰ ਸੀਜ, ਘੇਰਾਬੰਦੀ, ਉਹੀ ਕਰਫਿਊ, ਉਹੀ ਮੁੱਢਲੀਆਂ ਸਿਹਤ ਸਹੂਲਤਾਂ ਔਰ ਆਮ ਲੋਕਾਂ ਦਾ ਜਿਹੜਾ ਜੀਣਾ ਹਰਾਮ, ਔਰ ਕੋਈ ਉਹਨਾਂ ਦਾ ਬਾਹਰਲੇ ਸੰਸਾਰ ਨਾਲ ਸੰਪਰਕ ਨਹੀਂ। ਇਹ ਕਹਿ ਰਹੇ ਜੀ ਅਸੀਂ ਲੈਂਡਲਾਈਨ ਰੀਸਟੋਰ ਕਰਤੀਆਂ, ਪਰ ਇਹ ਵੀ ਸਾਹਮਣੇ ਆਇਆ ਵੀ ਇਹ ਵੀ ਇੱਕ ਫੇਕ ਕਲੇਮ ਹੈ। ਔਰ ਇਹ ਦਾਅਵਾ ਕੀਤਾ ਜਾ ਰਿਹਾ ਜੀ ਪ੍ਰਾਈਵੇਟ ਜਿਹੜੀਆਂ ਨੇ ਉਹ ਵਹੀਕਲਸ ਦੌੜ ਰਹੀਆਂ, ਬਾਜ਼ਾਰ ਬੰਦ, ਸਕੂਲ ਬੰਦ। ਔਰ ਇਹਦੇ ਬਾਵਜੂਦ ਕਿ ਕੱਲ ਜਦੋਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦਾ ਸੈਸ਼ਨ ਹੋਇਆ, ਬੇਸ਼ੱਕ ਭਾਰਤ ਨੇ ਉਹਨੂੰ ਇੰਟਰਨਲ ਮੈਟਰ ਕਹਿ ਕੇ ਉਸ ਤੋਂ ਜਿਹੜਾ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਗੱਲ ਕੀਤੀ, ਲੇਕਿਨ ਅਸੀਂ ਦੇਖ ਰਹੇ ਹਾਂ ਵੀ ਕੁੱਲ ਮਿਲਾ ਕੇ ਕੋਈ ਦੁਨੀਆ ਦਾ, ਔਰ ਇਹ ਵੱਡੀਆਂ ਤਾਕਤਾਂ UN ਸਿਕਿਉਰਿਟੀ ਕੌਂਸਲ ਜਾਂ ਸੈਕਟਰੀ ਜਨਰਲ, ਅੱਜ ਉਹਦਾ UN ਸੈਕਟਰੀ ਜਨਰਲ ਦਾ ਗੋਂਗੜੂਆਂ ਤੋਂ ਮਿੱਟੀ ਲਾਉਣ ਵਾਲਾ ਬਿਆਨ ਹੈ, UN ਚੀਫ ਵਾਂਟਸ ਇੰਡੀਆ ਪਾਕਿਸਤਾਨ ਟੂ ਰਿਜ਼ੋਲਵ ਕਸ਼ਮੀਰ ਥਰੂ ਡਾਇਲੋਗ। ਔਰ ਉਹਨੇ ਕਿਹਾ ਜੀ ਜੇ ਇਹਨਾਂ ਨੇ ਟੈਨਸ਼ਨਸ ਨਹੀਂ ਹੋਣੀਆਂ ਚਾਹੀਦੀਆਂ, ਇਹ ਜਿਹੜਾ ਇਹਨੂੰ ਗੱਲਬਾਤ ਰਾਹੀਂ ਹੱਲ ਕਰਨ। ਇਹ ਇਵੇਂ ਹੀ ਹੈ ਕਿ ਵੀ ਇੱਕ ਜਿਹਨੂੰ ਕੋਈ ਆ ਕੇ ਕੁੱਟ ਰਿਹਾ ਹੋਏ, ਉਹਨੂੰ ਮਾਰ ਕੇ ਉਸ ਨੂੰ ਬੇਹਾਲ ਕਰਕੇ ਜ਼ਮੀਨ ਤੇ ਸੁੱਟ ਦੇ, ਤੇ ਉਸ ਨੂੰ ਜਿਹੜਾ ਥਰਡ ਪਰਸਨ ਜਿਹਦੀ ਜ਼ਿੰਮੇਵਾਰੀ ਸੀ ਕਿ ਵੀ ਇਹ ਲੜਾਈ ਪਹਿਲੀ ਸਟੇਜ ਤੇ ਹੁੰਦੀ ਨਾ, ਜੇ UN ਸਿਕਿਉਰਿਟੀ ਕੌਂਸਲ ਆਪਣਾ ਫਰਜ਼ ਪਛਾਣਦੀ ਔਰ ਜਿਹੜੇ 11 ਰੈਜ਼ੋਲੂਸ਼ਨ ਨੇ ਉਹਨਾਂ ਨੂੰ ਇੰਪਲੀਮੈਂਟ ਕਰਦੀ, ਤੇ ਜਿਹਨੂੰ ਕੁੱਟ ਪਈ ਹੈ, ਜਿਹਨੂੰ ਤੁਸੀਂ ਬੇਹਾਲ ਕੀਤਾ ਹੋਇਆ, ਉਹਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਝਗੜਾ ਚੰਗੀ ਚੀਜ਼ ਨਹੀਂ, ਇਹਨੂੰ ਤੁਸੀਂ ਨਾ ਆਪਸ ਦੇ ਵਿੱਚ ਨਿਬੇੜ ਲਓ, ਹੈ ਨੀ। ਔਰ ਜਿਵੇਂ ਅਕਸਰ ਮੈਨੂੰ ਯਾਦ ਹੈ ਕਿ ਸਿੱਖ ਸਟਰਗਲ ਦੇ ਕੰਟੈਕਸਟ 'ਚ ਇੱਕ ਸਕਾਲਰ ਨੇ ਇੱਕ ਵਾਰ ਕਿਹਾ, ਉਹਨੇ ਕਿਹਾ ਜੀ ਇਟ ਨੀਡਸ 2 ਹੈਂਡਸ ਟੂ ਕਲੈਪ, ਇਹਨੂੰ ਕਹਿੰਦੇ ਜੀ ਤੁਹਾਡੇ ਇੱਕ ਹੱਥ ਨਾਲ ਨਹੀਂ ਵੱਜਦੀ। ਮੈਂ ਕਿਹਾ ਬਟ ਇਟ ਨੀਡਸ 1 ਹੈਂਡ ਟੂ ਸਲੈਪ, ਔਰ ਇੱਕਦਮ ਉਹ ਚੁੱਪ ਹੋ ਗਏ। ਸੋ ਅੱਜ ਹਾਲਤ ਇਹ ਹੈ ਕਿ ਜਿਹਨੂੰ ਤੁਸੀਂ ਵਿਕਟਮ ਬਣਾਇਆ, 80 ਲੱਖ ਲੋਕ ਅੰਦਰ ਡੱਕੇ ਹੋਏ ਨੇ, ਉਹਨਾਂ ਦੇ ਲਈ ਇੰਨਾ ਤੱਕ ਕਰੇ ਦੁਨੀਆ ਜਾਂ ਹੋਏ ਕਿ ਭਾਈ ਉਹਨੂੰ ਚੁੱਕੋ ਉਸ ਘੇਰਾਬੰਦੀ ਨੂੰ, ਲੋਕਾਂ ਨੂੰ ਜਿਹੜੀਆਂ ਨੇ ਮੁੱਢਲੀਆਂ ਸਹੂਲਤਾਂ ਦਿਓ, ਇੰਟਰਨੈਸ਼ਨਲ ਰੈੱਡ ਕਰਾਸ ਜਾਏ, UN ਦੇ ਆਬਜ਼ਰਵਰ ਜਾਣ। ਪਰ ਇਸ ਦੇ ਉਲਟ ਹੋ ਕੀ ਰਿਹਾ ਕਿ ਵੀ ਇਧਰੋਂ ਇਹ ਟਰੰਪ ਨੇ ਵੀ ਕੱਲ ਅਗੇਨ ਉਹ ਸ਼ਗੂਫਾ ਛੱਡਿਆ ਕਿ ਜੀ ਜੇ ਹੁਣ 2 ਹਫ਼ਤੇ ਤੋਂ ਉੱਥੇ ਟੈਨਸ਼ਨ ਘੱਟ ਹੈ, ਜੇ ਦੋਨੋਂ ਦੇਸ਼ ਚਾਹਣ ਤਾਂ ਮੈਂ ਕੁਛ ਕਰ। ਇਹ ਵੀ ਜਿਹੜਾ ਮੈਂ ਸਮਝਦਾ ਵੀ ਇਹ ਵੀ ਜਿਹੜੀ ਕ੍ਰਿਮੀਨਲ ਸਾਇਲੈਂਸ ਹੈ ਇਸ ਵੇਲੇ, ਇਹ ਲਗਭਗ ਉਹੀ ਮਾਹੌਲ ਜਿਹੜਾ 1930ਵਿਆਂ 'ਚ ਨਾਜ਼ੀਆਂ ਨੇ ਜਰਮਨੀ ਦੇ ਵਿੱਚ ਔਰ ਯੂਰਪ ਦੇ ਵਿੱਚ ਬਣਾਇਆ ਲੇਟਰ, ਉਹੀ ਹਾਲ ਕਸ਼ਮੀਰ ਦੇ ਵਿੱਚ ਹੈ। ਪਰ 1 ਬਿਲੀਅਨ 300 ਮਿਲੀਅਨ ਲੋਕ ਜਿਨ੍ਹਾਂ ਨੂੰ ਅੱਜ ਇੱਕ ਨਾਜ਼ੀ ਤਰਜ਼ ਦੀ ਹਕੂਮਤ ਜਿਨ੍ਹਾਂ ਦੇ ਉੱਤੇ ਰੂਲ ਕਰ ਰਹੀ ਹੈ, और ये वेस्टर्न पावर्स और अमरीका और यूनाइटेड नेशंस और नेटो और यूरोपियन पार्लियामेंट या ईवन OIC सब ने अखां बंद कीतियां हुई हैं। और इस दे उल्ट जो हुण तुसी बीजेपी वालियां दे बयान देखो की ने, अज उन्हां दा एक मिनिस्टर ये कह रहा स्टेट प्रेजिडेंट बीजेपी दा रविंदर रैना, अनवांटेड लॉज टू बी रिमूवड आफ्टर अक्टूबर 31 क्योंकि 31 अक्तूबर ਨੂੰ जम्मू कश्मीर ਨਾਂ ਦੀ कोई स्टेट भारत के नक्शे च नहीं रहेगी। जम्मू कश्मीर
ਔਰ ਲਦਾਖ, ਇਹ ਦੋ ਅੱਡ ਯੂਨੀਅਨ ਟੈਰੀਟਰੀਜ਼ ਹੋਣਗੀਆਂ। ਜੀ। ਔਰ ਉਹ ਕਹਿ ਰਿਹਾ ਕਿ ਵੀ ਅਸੀਂ ਜਦੋਂ ਹੀ ਅਕਤੂਬਰ 31 ਨੂੰ ਇਹ ਬਣ ਗਈਆਂ ਯੂਨੀਅਨ ਟੈਰੀਟਰੀਜ਼, ਅਸੀਂ ਜਿੰਨੇ ਵੀ ਲਾਅ ਨੇ ਸਾਰੇ ਪੀਰੀਅਡ ਦੇ ਵਿੱਚ ਬਣੇ ਹੋਏ ਜੰਮੂ ਐਂਡ ਕਸ਼ਮੀਰ ਐਂਡ ਲਦਾਖ, ਇਹਨਾਂ ਦੇ ਉਹਨਾਂ ਸਾਰੇ ਲਾਅਜ਼ ਨੂੰ ਅਸੀਂ ਜਿਹੜਾ ਹੈ ਬਿਲਕੁਲ ਅਨਵਾਂਟਡ ਉਹਨਾਂ ਨੂੰ ਖਤਮ ਕਰ ਦਿਆਂਗੇ। ਔਰ ਇਸ ਨੂੰ ਹੀ ਜਿਹੜਾ ਉਹਨਾਂ ਦਾ, ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਸੀ, ਜਤਿੰਦਰ ਸਿੰਘ ਜਿਹੜਾ ਉਹਨਾਂ ਦਾ ਮਿਨਿਸਟਰ ਹੈ, ਉਹ ਜੰਮੂ 'ਚ ਜਾ ਕੇ ਕਹਿ ਰਿਹਾ ਐਬਰੋਗੇਸ਼ਨ ਆਫ ਆਰਟੀਕਲ 370 ਵਾਸ ਦਾ ਬਿਗੇਸਟ ਅਚੀਵਮੈਂਟ ਆਫ ਮੋਦੀ ਗਵਰਨਮੈਂਟ ਇਨ ਦਾ ਫਸਟ 100 ਡੇਜ਼ ਆਫ ਇਟਸ ਸੈਕੰਡ ਟਰਮ। ਔਰ ਉਹਨੇ ਕਿਹਾ ਜੀ, ਹੀ ਸੈਡ ਦਾ ਕਾਮਨ ਮੈਨ on the streets of Kashmir was rejoicing and he would realize and rejoice more when benefits start। ਉਹਨੇ ਕਿਹਾ ਜੀ ਜਦੋਂ ਦਾ ਅਸੀਂ ਬੰਦ ਕੀਤਾ ਹੈ, ਜੀ ਲੋਕ ਜਿਹੜੇ ਨੇ ਉਹ ਬਹੁਤ ਖੁਸ਼ ਨੇ, ਨੱਚ ਰਹੇ ਨੇ ਸੜਕਾਂ ਤੇ, ਜਦੋਂ ਫਾਇਦੇ ਪਹੁੰਚੇ ਹੋਰ ਵੀ ਨੱਚਣਗੇ। ਇਟ ਇਜ਼ ਓਨਲੀ ਅ ਹੈਂਡਫੁਲ ਆਫ ਦੋਜ਼ who were beneficiary of this mayhem which carried on for years together and benefited their generation after generation। ਥੋੜੇ ਜਿਹੇ ਨੇ ਜਿਹੜੇ ਐਂਟੀ ਇੰਡੀਆ ਸੈਂਟੀਮੈਂਟ ਰੱਖਣ ਵਾਲੇ ਲੋਕ ਨੇ, ਔਰ ਇਸ ਸਾਰੇ ਚੋਂ ਜਿਹੜਾ ਹੈ, ਔਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ J&K ਦਾ DGP ਹੈ, ਉਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਹੈ, ਕੋਈ ਮਿਲੀਟੈਂਟਸ ਦੇ ਵਿੱਚ ਹੁਣ ਯੂਥ ਨਹੀਂ ਜਾ ਰਿਹਾ, ਨੋ ਫਰੈਸ਼ ਰਿਕਰੂਟਮੈਂਟ ਆਫ ਲੋਕਲ ਯੂਥ ਅਮੰਗ ਮਿਲੀਟੈਂਟਸ ਰੈਂਕਸ, ਇਹਨਾਂ 'ਚ ਕੋਈ ਨਹੀਂ ਹੈ। ਅਸੀਂ ਬਿਲਕੁਲ ਹੁਣ ਤਾਂ 38 ਦਿਨਾਂ 'ਚ ਬਿਲਕੁਲ ਸ਼ਾਂਤੀ ਹੋ ਗਈ ਹੈ, ਕੋਈ ਉਹਨਾਂ ਨੂੰ ਨਵਾਂ ਨਹੀਂ ਮਿਲਿਆ। ਔਰ ਗੱਲ ਇੱਥੇ ਹੀ ਨਹੀਂ ਹੈ ਕਿ ਉਹ ਕੀ ਕਰ ਰਿਹਾ ਹੈ ਇਸ ਵੇਲੇ, ਕਿਵੇਂ ਤਬਰੇਜ਼ ਵਰਗਾ ਬੰਦਾ ਜਿਹਨੂੰ ਲਿੰਚ ਕਰਕੇ ਮਾਰ ਦਿੱਤਾ, ਅਦਾਲਤ ਨੇ ਸਾਰੇ ਬਰੀ ਕਰਤੇ। ਉਹਨਾਂ ਨੇ ਕਿਹਾ ਨਹੀਂ ਉਹਦੀ ਡੈਥ ਤਾਂ ਕਾਰਡਿਕ ਅਰੈਸਟ ਨਾਲ ਹੋਈ, ਲੋਕਾਂ ਨੇ ਤਾਂ ਉਹਨੂੰ ਕੁੱਟਿਆ ਹੀ ਸੀ। ਔਰ ਮੋਦੀ ਜਿਹਨੂੰ ਇਸ ਵੇਲੇ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਸੀ ਦੁਨੀਆ ਦੀ ਕਮਿਊਨਿਟੀਜ਼ ਵੱਲੋਂ, ਸਾਰੀ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ, ਕਿ ਭਾਈ ਤੁਸੀਂ ਉੱਥੇ 80 ਲੱਖ ਕਸ਼ਮੀਰੀਆਂ ਨਾਲ ਕੀ ਕਰ ਰਹੇ ਹੋ। ਉਹ ਜਿਹੜਾ ਇੱਕ ਗਾਵਾਂ ਦੇ ਵਾੜੇ ਦੇ ਵਿੱਚ ਤੁਰਿਆ ਫਿਰਦਾ, ਇੱਕ ਐਨੀਮਲ ਹਸਬੈਂਡਰੀ ਦੇ ਨਾਂ ਥੱਲੇ, ਕਿ ਜੀ ਅਸੀਂ ਲਾਈਵ ਸਟਾਕ ਪ੍ਰਮੋਟ ਕਰ ਰਹੇ ਹਾਂ। ਔਰ ਕਹਿੰਦਾ ਸਮ ਗੈਟ ਅਲਾਰਮਡ ਔਨ ਹੀਅਰਿੰਗ ਓਮ ਐਂਡ ਕਾਊ ਸੇਜ਼ PM। ਉਹ ਕਹਿੰਦਾ ਜੀ ਇਹ ਦੇਖੋ ਭਾਰਤ ਦੇ ਵਿੱਚ ਕੀ ਹਾਲ ਹੈ, ਲੋਕ ਓਮ ਸ਼ਬਦ ਤੋਂ ਉਹਨਾਂ ਦੇ ਇਵੇਂ ਹੁੰਦਾ ਜਿਵੇਂ ਉਹਨਾਂ ਤੇ ਬਿਜਲੀ ਡਿੱਗ ਪਈ ਹੈ। ਕਾਊ ਦੇਖੋ ਕਿੰਨੀ ਪਵਿੱਤਰ, ਔਰ ਉਹ ਫੋਟੋ ਹੈ ਕਿ ਜਿੱਥੇ ਇੱਕ ਗਾਂ ਦੇ ਬਛੜੇ ਦੇ ਉੱਤੇ ਉਹ ਹੱਥ ਫੇਰ ਰਿਹਾ ਔਰ ਕਹਿ ਰਿਹਾ ਜੀ ਦੇਖੋ ਇੰਡੀਆ ਜਿਹੜਾ ਓਮ ਔਰ ਕਾਊ, ਇਹ ਤਾਂ ਸਾਡੇ ਜਿਹੜੇ ਨੇ ਉਹ ਬਹੁਤ ਪਵਿੱਤਰ ਲਫ਼ਜ਼ ਨੇ। ਔਰ ਇਹ ਲੋਕ ਜਿਹੜੇ ਇਹਦੇ ਤੇ ਇਤਰਾਜ਼ ਕਰਦੇ ਨੇ, ਉਹ ਸਾਨੂੰ 18ਵੀਂ ਸਦੀ 'ਚ 17ਵੀਂ 18ਵੀਂ ਸਦੀ 'ਚ ਲਿਜਾ ਰਹੇ ਨੇ, ਜਿਵੇਂ ਜੇ ਅਸੀਂ ਕਾਊ ਦੀ ਗੱਲ ਕਰੀਏ ਤੇ ਅਸੀਂ ਬੈਕਵਰਡ ਹੋਈਏ। ਔਰ ਇਸ ਸਾਰੇ ਤੋਂ ਜਿਹੜਾ ਈਵਨ ਆਪੋਜੀਸ਼ਨ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜਾ ਬਜਾਏ ਕਿ ਜਿਹੜੀਆਂ ਅਸਲੀ ਲੋਕਾਂ ਦੀਆਂ ਪ੍ਰੋਬਲਮਸ, ਇਕਨੋਮੀ, ਰੂਰਲ ਜਿਹੜਾ ਹਾਲਤ ਕੀ ਹੈ ਪਿੰਡਾਂ ਦੀ, ਕਸ਼ਮੀਰ ਵਾਦੀ 'ਚ ਕੀ ਚੱਲ ਰਿਹਾ, ਔਰ ਇਹ ਇਸ ਦੀ ਬਜਾਏ ਇਸ ਵੇਲੇ ਉਹ ਮੌਕ ਕਰ ਰਿਹਾ ਕਿ ਵੀ ਇਹ ਲੋਕ ਜਿਹੜੇ ਨੇ ਓਮ ਔਰ ਕਾਊ ਨੂੰ ਕਿਵੇਂ ਕਹਿ ਰਹੇ ਨੇ। ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਹੀ ਜਿਹੜਾ ਮੋਦੀ ਕਹਿ ਰਿਹਾ ਕਿ ਜੀ ਉਹ ਰਵਾਂਡਾ ਦੀ ਗੱਲ ਕਰਨ ਵਾਲੇ ਜਾਂ ਦੂਜੇ, ਜਦੋਂ ਅਸੀਂ ਕਾਊਜ਼ ਦਿੱਤੀਆਂ ਰਵਾਂਡਾ ਨੂੰ, ਉਦੋਂ ਜਿਨ੍ਹਾਂ ਨੇ ਸਾਨੂੰ ਮੌਕ ਕੀਤਾ ਸੀ ਉਹ ਭੁੱਲ ਗਏ ਕਿ ਅਸੀਂ ਕਿੰਨਾ ਵੱਡਾ ਉਹਨਾਂ ਦੇ ਉੱਤੇ ਉਪਕਾਰ ਕੀਤਾ। ਜਿਨ੍ਹਾਂ ਲੋਕਾਂ ਨੂੰ ਗਾਵਾਂ ਦਿੱਤੀਆਂ ਗਈਆਂ ਉਹਨਾਂ ਤੇ ਸ਼ਰਤ ਸੀ ਕਿ ਜਦੋਂ ਜਿਹੜੀ ਹੈ ਅੱਗੋਂ ਬੱਚੀ ਹੋਏਗੀ ਉਹ ਵਾਪਸ ਸਰਕਾਰ ਨੂੰ ਕਰਨਗੇ। ਇੱਦਾਂ ਸਾਡੀ ਚੇਨ ਬਣ ਗਈ ਔਰ ਇਹ ਸਾਰਾ ਸਾਡੀ ਬਹੁਤ ਵਧੀਆ ਪਾਲਿਸੀ ਇਸ ਪਾਸੇ ਜਾ ਰਹੀ ਹੈ। ਔਰ ਇਹ ਜਿਹੜਾ ਫਿਰ ਉਹ ਕਹਿ ਰਿਹਾ ਕਿ ਦੁਨੀਆ 'ਚ ਟੈਰਰਿਜ਼ਮ ਖਤਮ ਹੋਣਾ ਚਾਹੀਦਾ। ਦੇਖੋ 9/11 'ਚ ਕਿੰਨਾ ਵੱਡਾ, ਉਹ ਜਿਹੜਾ ਦੁਨੀਆ ਦਾ ਵੱਡਾ ਟੈਰਰਿਸਟ ਜਿਹਨੂੰ 12 ਸਾਲ ਅਮਰੀਕਾ ਔਰ ਯੂਰਪ ਨੇ ਵੜਨ ਨਹੀਂ ਦਿੱਤਾ, 2002 'ਚ ਦੀ ਜਿਹੜਾ ਕੋਲਡ ਬਲੱਡਡ ਮਰਡਰ ਹਜ਼ਾਰਾਂ ਮੁਸਲਮਾਨਾਂ ਦਾ ਕੀਤਾ, ਇਹ ਹੈ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਉਹ ਪੜ ਰਿਹਾ। ਔਰ ਬਿਲਕੁਲ ਠੀਕ ਹੈ, ਇਸ ਦੇ ਉੱਤੇ ਆਪੋਜੀਸ਼ਨ ਨੇ ਹਿੱਟ ਬੈਕ ਕੀਤਾ। ਕਾਂਗਰਸ ਨੇ ਕਿਹਾ ਕਿ ਆਈ ਫਾਈਂਡ ਹਿਮ ਟੁਡੇ speaking not on the economy but on cow and om। ਇਹ ਉਹਨਾਂ ਦੇ ਕਾਂਗਰਸ ਦਾ ਸਪੋਕਸਪਰਸਨ ਅਭਿਸ਼ੇਕ ਸਿੰਘ ਵੀ ਕਹਿ ਰਿਹਾ somebody else speaks on how the Congress is doing, is that the answer to the economy which I am raising। ਉਹਨਾਂ ਨੇ ਕਿਹਾ ਕਿ ਵੀ ਇਹ ਅੱਜ ਬਜਾਏ ਇਸ ਦੇ ਗੱਲ ਕਰਨ ਦੇ, ਇਸੇ ਤਰ੍ਹਾਂ CPI ਦੀ ਜਨਰਲ ਸੈਕਟਰੀ ਡੀ ਰਾਜਾ ਨੇ ਕਿਹਾ ਕਿ ਵੀ ਇਹ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਓਮ ਔਰ ਕਾਊ ਦੀ ਗੱਲ ਕਰ ਰਿਹਾ when he should be talking about the state of the economy। He is saying this at a time when in the name of cow and God, mob lynchings are happening unabated across the country। He should behave as the Prime Minister of this country, must speak on the real issues and address unemployment instead of attacking the opposition। So, लेकिन ਜ਼ਾਹਰ है कि भी ਇਸ ਵੇਲੇ ਇਹਨਾਂ ਦੇ ਹੱਥ 'ਚ ਪਾਵਰ ਹੈ ਔਰ ਇਹ ਜੋ ਚਾਹਣ ਕਰਨ, ਪਰ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਦੀ ਕ੍ਰਿਮੀਨਲ ਸਾਇਲੈਂਸ ਹੈ, ਇਹ
ਇਹਨਾਂ ਨੂੰ ਇਤਿਹਾਸ ਦੇ ਵਿੱਚ ਵੀ ਜਵਾਬਦੇਹ ਬਣਾਏਗੀ। ਜੀ ਡਾਕਟਰ ਔਰ ਸਾਹਿਬ ਹੁਣ ਤੁਸੀਂ ਬਿਲਕੁਲ ਸੋ ਹੁਣ ਆਪਾਂ ਪ੍ਰਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਾਦ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਨਾਵੀਦ ਅਹਿਮਦ ਨਵੀਦ ਲਿਖਦੇ ਨੇ TV 84 ਬੈਸਟ ਆਈ ਲਵ TV 84 ਐਂਡ ਲਿਖਦੇ ਨੇ ਗੁੱਡ ਮਾਰਨਿੰਗ ਸਰ ਹਾਊ ਆਰ ਯੂ ਆਮ ਫੁੱਲ ਸਪੋਰਟ ਇਨ ਖਾਲਿਸਤਾਨ ਸਿੱਖ ਬ੍ਰਦਰ ਐਂਡ ਸਿਸਟਰ ਹੈਵ ਕਮ ਵਿਦ ਯੂ ਐਂਡ ਦੀਪਕ ਸ਼ਰਮਾ ਜੀ ਲਿਖਦੇ ਨੇ ਡਾਕਟਰ ਸਾਹਿਬ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਵੀ ਕਿਹਾ। ਮਲਕੀਤ ਸਿੰਘ ਲਿਖਦੇ ਨੇ 2020 ਖਾਲਿਸਤਾਨ ਜ਼ਿੰਦਾਬਾਦ। ਹਰੂਨ ਤਰਾਰ ਜੀ ਲਿਖਦੇ ਨੇ ਕਿ ਨਾਈਸ ਪ੍ਰੋਗਰਾਮ ਡਾਕਟਰ ਸਾਹਿਬ ਐਂਡ ਦਰਸ਼ਨ ਸਿੰਘ ਹਮੇਸ਼ਾ ਤਰ੍ਹਾਂ ਫਤਿਹ ਬੁਲਾਉਂਦੇ ਨੇ। ਕੁਲਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਦੀਪਕ ਸ਼ਰਮਾ ਜੀ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਬਾਦ ਸਿੰਘ ਜੀ ਕਹਿੰਦੇ ਨੇ ਕਿ ਅਮਰੀਕਾ ਗਾਟ ਸ਼ੌਕਡ ਬਾਈ 2 ਅਟੈਕਸ one Pearl Harbor and other Pearl Harbor. ਹਾਂਜੀ Harbor and other twin towers. These attacks changed America's attitude world and this attitude the whole world. So ਜ਼ਾਹਰ ਹੈ ਕਿ ਦੁਨੀਆ ਉਹ ਨਹੀਂ ਰਹੀ ਉਸ ਤੋਂ ਬਾਅਦ 9/11 ਤੋਂ ਬਾਅਦ। ਬਿਲਕੁਲ ਬਾਦ ਸਿੰਘ ਖਾਲਸਾ ਜ਼ਿੰਦਾਬਾਦ ਲਿਖਦੇ ਨੇ ਐਂਡ ਕਸ਼ਮੀਰ ਸਿੰਘ ਜ਼ਿੰਦਾਬਾਦ ਲਿਖਦੇ ਨੇ ਐਂਡ ਦੀਪਕ ਸ਼ਰਮਾ ਜੀ ਕਹਿੰਦੇ ਨੇ ਕਿ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਐਂਡ ਦੀਪ ਸਿੰਘ ਵੀ ਸਾਨੂੰ ਹਮੇਸ਼ਾ ਤਰ੍ਹਾਂ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਇਹਨਾਂ ਦਾ ਗੁਰਮੀਤ ਸਿੰਘ ਜੀ ਦਾ ਮੈਸੇਜ ਸੀ ਬੜਾ ਵਧੀਆ। ਵੀਰ ਭੁਪਿੰਦਰ ਸਿੰਘ ਲਿਖਦੇ ਨੇ ਇੱਕ ਇਕਨੋਮਿਸਟ ਨੇ ਇੱਥੋਂ ਤੱਕ ਕਿਹਾ ਕਿ ਇਹ ਗਰੋਥ 5% ਨਹੀਂ ਸਗੋਂ ਜ਼ੀਰੋ ਦੇ ਲਾਗੇ ਪਹੁੰਚ ਗਈ ਹੈ। 5 ਦਾ ਵੀ ਇਹਨਾਂ ਨੇ ਆਪ ਹੀ ਰੌਲਾ ਪਾਇਆ ਹੋਇਆ ਹੈ, ਪਰ ਇਹਨਾਂ ਦੀ ਮਨਸ਼ਾ ਕੀ ਹੋ ਸਕਦੀ ਹੈ ਇਕਨੋਮੀ ਨੂੰ ਖਰਾਬ ਕਰਨ ਲਈ? ਜੀ ਦੇਖੋ ਮਨਸ਼ਾ ਤਾਂ ਇਹਨਾਂ ਦੀਆਂ ਨੀਤੀਆਂ ਨੇ, ਜਿਸ ਰਸਤੇ ਤੇ ਤੁਰੇ ਨੇ ਉਹਦੇ 'ਚ ਨਾ ਜਿਨ੍ਹਾਂ ਨੇ ਇਨਵੈਸਟ ਕੀਤਾ ਹੈ ਉਹ ਸੇਫ ਨੇ, ਉਹਨਾਂ ਨੇ ਆਪਣੀ ਇਨਵੈਸਟਮੈਂਟ ਵਿਦਡਰਾ ਕਰ ਲਈ ਹੈ, ਅੱਗੋਂ ਇਨਵੈਸਟਮੈਂਟ ਹੋ ਨਹੀਂ ਰਹੀ। ਜੀ ਬਾਕੀ ਜੋ ਰਿਜ਼ਰਵ ਬੈਂਕ ਕੋਲ ਪਿਆ ਸੀ ਉਹ ਪਹਿਲੇ ਉਹ ਚੁੱਕ ਕੇ ਚੋਰੀ ਲੈ ਗਏ ਸਾਰੇ। ਫਿਰ ਇਹਨਾਂ ਨੇ ਰਿਜ਼ਰਵ ਬੈਂਕ ਨੂੰ ਕਿਹਾ ਵੀ ਇੰਨਾ ਅਮਾਉਂਟ ਸਾਨੂੰ ਦਿਓ, ਜਿਵੇਂ ਉਹਨੇ ਪ੍ਰਾਈਮ ਮਿਨਿਸਟਰ ਸਾਬਕਾ ਮਨਮੋਹਨ ਸਿੰਘ ਨੇ ਕਿਹਾ ਸੀ ਵੀ ਪਹਿਲੇ ਪੀਰੀਅਡ 'ਚ ਗੋਲਡ ਰੱਖਿਆ ਜਾਂਦਾ ਸੀ, ਜੀ ਗੋਲਡ ਮੁੱਕਿਆ ਤੇ ਰਿਜ਼ਰਵ ਸੀ ਇਹ ਵੀ ਉਹਨਾਂ ਨੇ ਖਾਲੀ ਕਰ ਦਿੱਤਾ ਹੈ। ਸੋ ਜਦੋਂ ਇਨਵੈਸਟਰਸ ਦਾ ਭਰੋਸਾ ਖਤਮ ਹੋ ਜਾਂਦਾ ਹੈ ਉਦੋਂ ਫਿਰ ਇਕਨੋਮੀਜ਼ ਜਿਹੜੀਆਂ ਨੇ ਉਹ ਲੜਖੜਾਉਂਦੀਆਂ ਨੇ ਜਾਂ ਡੁੱਬਦੀਆਂ ਨੇ। ਜੀ ਸਰਾਂ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਦਾ ਗ੍ਰੇਟ ਜ਼ਬਰਦਸਤ ਐਂਡ ਕੁਲਦੀਪ ਸਿੰਘ ਲਿਖਦੇ ਨੇ ਵੈਰੀ ਗੁੱਡ ਡਾਕਟਰ ਸਾਹਿਬ ਐਂਡ ਦਰਸ਼ਨ ਸਿੰਘ ਫਿਰ ਸਾਨੂੰ ਫਤਿਹ ਬੁਲਾਉਂਦੇ ਨੇ। ਬਾਦ ਸਿੰਘ ਕਹਿੰਦੇ ਨੇ ਕਿ ਦਾ ਰੀਅਲ GDP of India is very low. 5 is calculated by changing formulas. ਐਂਡ ਭਾਈ ਗੁਰਮੀਤ ਸਿੰਘ ਬੱਬਰ ਜੀ ਸਾਨੂੰ ਲਿਖਦੇ ਨੇ ਸ਼ੁਕਰ ਕਰੋ ਬੀਜੇਪੀ ਵਾਲਿਆਂ ਦੀ ਗਾਂਧੀ ਦੇ ਨਾਲ ਬੰਦੀ ਨਹੀਂ ਤੇ ਇਹਨਾਂ ਨੇ ਗਊ ਮੂਤਰ ਦੇ ਨਾਲ ਬੱਕਰੀ ਦੀਆਂ ਮੀਂਗਣਾ ਖਾਣ ਦੀ ਸਲਾਹ ਵੀ ਦੇਣੀ ਸੀ। ਬਿਲਕੁਲ ਠੀਕ ਹੈ। ਸੋ ਤੁਹਾਡਾ ਹਰ ਕਮੈਂਟ ਬੜਾ ਯੂਨੀਕ ਹੁੰਦਾ ਭਾਈ ਗੁਰਮੀਤ ਸਿੰਘ ਜੀ। ਉਹਨਾਂ ਨੇ ਪਹਿਲੇ ਸੈਗਮੈਂਟ ਤੇ ਹੀ ਸਾਨੂੰ ਮੈਸੇਜ ਭੇਜਿਆ ਸੀ। ਉਹਨਾਂ ਦੇ ਇਹ ਸੀ ਕਿ ਸਾਨੂੰ ਜਿਹੜੇ ਹਿੰਦੂ ਹੈਗੇ ਨੇ ਉਹਨਾਂ ਦੀ ਦੁਕਾਨਾਂ ਤੋਂ ਚੀਜ਼ਾਂ ਲੈਣੀਆਂ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਉਹਨਾਂ ਨੇ ਕਾਫੀ ਉਜਾੜਾ ਪਾਇਆ ਕਸ਼ਮੀਰ ਦੇ ਵਿੱਚ। ਸੋ ਜੇ ਅਸੀਂ ਇਕਨੋਮਿਕਲ ਬਾਈਕਾਟ ਦੀ ਗੱਲ ਹੁੰਦੀ ਹੈ, ਦੇਖੋ ਇਸ ਤੇ ਅਸੀਂ ਕਿਸੇ ਵੇਲੇ ਗੱਲ ਕਰਾਂਗੇ ਕਿ ਵੀ ਗੱਲਾਂ ਸਿਰਫ ਇਹ ਨਹੀਂ ਵੀ ਧਰਮ ਤੇ ਬੇਸ ਸਾਨੂੰ ਨਫ਼ਰਤ ਕਰਨੀ ਚਾਹੀਦੀ ਹੈ, ਪਰ RSS ਦੀ ਜਿੰਨੀ ਫੰਡਿੰਗ ਹੈ ਉਸ ਦਾ ਇੱਕ ਵੱਡਾ ਹਿੱਸਾ ਬਾਹਰ ਬੈਠੇ ਜਿਹੜੇ ਇਹਨਾਂ ਦੇ ਵਪਾਰੀ ਨੇ, RSS ਦੀਆਂ ਬਹੁਤ ਸਟਰੋਂਗ ਰੂਟਸ ਨੇ। ਜੇ ਅਸੀਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ 'ਚ ਗੱਲ ਕਰੀਏ, ਜਦੋਂ ਅਸੀਂ ਇਹਨਾਂ ਤੋਂ ਚੀਜ਼ਾਂ ਲੈਂਦੇ ਹਾਂ ਤੇ ਉਹੀ ਡੋਨੇਸ਼ਨਸ ਇਹਨਾਂ ਦੀਆਂ ਵੱਡੇ ਪੈਮਾਨੇ ਤੇ ਜਾ ਰਹੀਆਂ ਜਿਹੜੀਆਂ ਕਿ ਸਾਡੇ ਭਰਾਵਾਂ ਭੈਣਾਂ ਨੂੰ ਉੱਥੇ ਮਾਰਨ ਲਈ ਇਸਤੇਮਾਲ ਹੋ ਰਹੀਆਂ। ਸੋ ਅਸੀਂ ਧਰਮ ਦੇ ਨਾਂ ਦੇ ਉੱਤੇ ਬਾਈਕਾਟ ਦੀ ਗੱਲ ਨਹੀਂ ਕਰਦੇ। ਅਸੀਂ ਸਮਝਦੇ ਹਾਂ ਕਿ ਇਹ ਸਾਰਾ ਹੀ ਜਿਹੜਾ ਇਹਨਾਂ ਦਾ ਲਾਣਾ ਇੱਥੇ ਹੈ ਹਿੰਦੂਤਵੀ ਆਈਡੀਓਲੋਜੀ ਦਾ ਹਮਾਇਤੀ ਹੈ ਔਰ ਇਹ ਜਿਹੜਾ ਸਾਡਾ ਹੀ ਪੈਸਾ ਸਾਡੇ ਭਰਾਵਾਂ ਭੈਣਾਂ ਨੂੰ ਮਾਰਨ ਦੇ ਲਈ ਇਸਤੇਮਾਲ ਹੋਣਾ। ਸੋ ਬਿਹਤਰ ਹੋਏਗਾ ਕਿ ਵੀ ਤੁਸੀਂ ਆਪਣੇ ਲੋਕਾਂ ਤੋਂ ਜਿਹੜਾ ਉਹ ਖਰੀਦਦਾਰੀ ਕਰੋ ਜਿੱਥੇ ਜਿੱਥੇ ਵੀ ਸੰਭਵ ਹੈ। ਜੀ ਰਾਜ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।